व्यूअर्स वेलकम बैक इन आवर प्रोग्राम जी डॉक्टर साहब हुण साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। सिख इतिहास के हवाले नाल भी और कैनेडियन हिस्टरी हवाले नाल भी 1985 च अज दे दिन कनिष्क जहाज़ का हादसा हिंदुस्तान दी खुफिया एजेंसियां ने करवाया। सिखां दे खाते च पाउण दा यतन कीता पर दोनों सिख जिन्हां दे उत्ते इल्ज़ाम लाए गए सी वो ब्रिटिश कोलंबिया दे सुप्रीम कोर्ट ने उन्होंने बरी किया। इस हादसे दे विच 332 दे करीब बेगुनाह मुसाफर और उन्होंने सारा जिहड़ा क्रू सी जहाज़ का मारिया गया जी। असीं उन्हां दे परिवारां नाल हमदर्दी का इजहार करते हैं। हमेशा ही असीं इस किस्म के काम नूं जिहड़ा कि भारत दीयां खुफिया एजेंसियां का इकारा असीं कंडैम करते रहे। 1990 दे विच मेजर बलदेव सिंह घुम्मण जिहड़े कि खालिस्तान की लहर के हमायती सी, उन्हां दे खालिस्तान कमांडो फोर्स के पहले जरनैल भाई मनवीर सिंह चहेड़ू के नाल चंगे संबंध सन। उन्हां दे कोल आंदे जांदे ठहरदे भी सी। चहेड़ू उन्हां दे घरों ही फड़िया गया सी जी। बाद दे विच इन्हां नूं जेल च भी रखिया गया, संगरूर जेल सी। पर जदों ये आ गए बाहर तो उस वेले इन्हां ने जिहड़ियां कैटां दा एक ग्रुप बनाया होया सी शहीद भगत सिंह ब्रिगेड के नाम थल्ले भारतीय खुफिया एजेंसियां ने जी। सो उन्हां वल्लों मिस्टर मेजर बलदेव सिंह घुम्मण दा कतल किया गया और ये बाद दे विच भावें जिहड़े कतल करन वाला सारी गैंग सी उन्होंने जुझारू सिंघां ने बहुत जल्दी ठिकाने ला दिता सी। पर यह उन्हां दा कतल उस कैट ग्रुप ने किया जी। वर्ल्ड हिस्टरी के हवाले नाल 930 दे विच दुनिया की सब तो पुरानी जी ओल्डेस्ट पार्लीमेंट वो आइसलैंड दे विच एस्टैबलिश हुई। 1784 दे विच पहली बैलून फ्लाइट गुब्बारे दे विच उड़ना एक 13 साल का मुंडा एडवर्ड वैरन सी जिन्हें वो बैलून फ्लाइट लई। 1860 दे विच US सीक्रेट सर्विस खुफिया उन्हां दा ग्रुप ये एस्टैबलिश होया। 1868 च क्रिस्टोफर शोलस नाम दे एक जिहड़ा क्रिएटिव बंदा सी उन्हें टाइपराइटर का पेटेंट लिया। हुण टाइपराइटर तो ही सारी गल शुरू हुई। अज तक कंप्यूटर है, अज तक हथ लाओ, हथ लाए बिना ही कई कुछ हो जाता है, मूँह नाल बोलण नाल ही होना शुरू हो गया जी जी। पर टाइपराइटर जिहड़ा है वो पहला इस दुनिया का रेवोल्यूशनरी काम सी। 1950 ਦੇ ਵਿੱਚ ਸਵਿਸ ਪਾਰਲੀਮੈਂਟ ਨੇ ਕਿਹਾ ਵੀ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਹੁਣ ਮੈਨੂੰ ਨਹੀਂ ਪਤਾ ਵੀ ਕਦੋਂ ਇਹਨਾਂ ਨੇ ਦਿੱਤਾ, ਪਰ ਇਹ ਬੜੀ ਮੈਨੂੰ ਹੈਰਾਨੀ ਹੋਈ ਕਿ ਸਵਿਸ ਕੰਟਰੀ 'ਚ ਵੀ ਇੱਦਾਂ ਦੀ ਗੱਲ ਰਹੀ ਜੀ। 1956 'ਚ ਨਾਸਰ ਇਜਿਪਟ ਦਾ ਪ੍ਰੈਜ਼ੀਡੈਂਟ ਬਣੇ। 1963 'ਚ ਪ੍ਰੈਜ਼ੀਡੈਂਟ ਕੈਨੇਡੀ ਨੇ ਵੈਸਟਰਨ ਯੂਰਪ ਦਾ ਟੂਰ ਸ਼ੁਰੂ ਕੀਤਾ। 1983 ਦੇ ਵਿੱਚ US ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਕਾਂਗਰਸ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਦੀ ਵੀਟੋ ਨੂੰ ਓਵਰ ਰੂਲ ਨਹੀਂ ਕਰ ਸਕਦੀ। और 1994 ਦੇ ਵਿੱਚ ਸਾਊਥ ਅਫਰੀਕਾ ਜਿਹੜਾ ਹੈ ਉਹ ਵਾਪਸ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਬਣਿਆ ਕਿਉਂਕਿ ਪਹਿਲਾਂ ਉਹਨੇ ਅਪਾਰਥਾਈਡ ਨਸਲ ਵਿਤਕਰੇ ਕਰਕੇ ਉਹਨੂੰ UN ਚੋਂ ਕੱਢ ਦਿੱਤਾ ਹੋਇਆ ਸੀ ਜੀ। ਡਾਕਟਰ ਸਾਹਿਬ ਸਾਡਾ ਸਵਾਲ ਹੈ ਦਵਾਰਕਾ ਪੀਠ ਤੇ ਸ਼ੰਕਰਾਚਾਰਿਆ ਨੇ ਕਿਹਾ ਹੈ ਕਿ ਸਾਈਂ ਬਾਬੇ ਦੇ ਮੰਦਿਰ ਨਾ ਬਣਾਏ ਜਾਣ, ਇਹ ਹਿੰਦੂਆਂ ਵਿੱਚ ਵੰਡੀਆਂ ਪਾਉਣ ਦੀ ਸਾਜ਼ਿਸ਼ ਹੈ। ਕੀ ਹੈ ਇਹ ਮਸਲਾ ਡਾਕਟਰ ਸਾਹਿਬ? ਦੇਖੋ ਇਹ ਦਵਾਰਕਾ ਪੀਠ ਇਹਨਾਂ ਦੀਆਂ 4 ਪੁਰੀਆਂ ਚੋਂ ਇੱਕ ਪੁਰੀ ਹੈ ਔਰ ਇਹਦਾ ਇਹ ਕਹਿਣਾ ਇਹਦੇ ਨਾਲ ਇਹ ਹੋਇਆ ਵੀ ਹੁਣ ਉਹ ਸਾਈਂ ਬਾਬਾ ਉਹ ਵੀ ਇੱਕ ਉਹਨੂੰ ਰੱਬ ਬਣਾਇਆ ਹੋਇਆ, ਉਹਦੇ ਮੰਦਿਰ ਵੀ ਬਣ ਰਹੇ ਨੇ। ਹਾਲਾਂਕਿ ਉਹਦੇ 'ਤੇ ਕਿਹੋ ਜਿਹੇ ਇਲਜ਼ਾਮ ਸੀ ਕਿ ਉਹਦੀਆਂ ਕਈ ਕਰਤੂਤਾਂ ਮੈਂ ਹੁਣ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦਾ ਜੀ। ਸੋ ਇਹਦੇ ਬਾਵਜੂਦ ਹੁਣ ਜਦੋਂ ਸ਼ੰਕਰਾਂ ਨੇ ਇਹ ਕਿਹਾ ਤੇ ਉਹਦੇ ਜਿਹੜੇ ਨੇ ਪੁਤਲੇ ਸਾੜਨ ਲੱਗ ਗਏ ਨੇ ਸ਼ੰਕਰਾਂ ਦੇ ਵੀ ਕਿ ਜੀ ਐਸਾ ਕਿਉਂ ਹੈ। ਪਰ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਸਾਡਾ ਵਿਸ਼ਨੂੰ ਦਾ ਅਵਤਾਰ ਜਿਹੜਾ ਜਾਂ ਕਾਲਕੀ ਅਵਤਾਰ ਹੈ, ਜਿਹੜਾ ਭਵਿੱਖ ਚ ਆਉਣਾ ਜਾਂ ਬੁੱਧ ਹੈ, ਇਸ ਤੋਂ ਬਿਨਾਂ ਕੋਈ ਅਵਤਾਰ ਨਹੀਂ ਹੈ। ਸੋ ਉਹ ਸਾਰਿਆਂ ਨੂੰ ਹੀ ਨੈਗੇਟ ਕੀਤਾ। ਪਰ ਅਸੀਂ ਇਹ ਸਮਝਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਅੱਜ ਹਿੰਦੂਤਵਾਦੀ ਰਿਵਾਈਵਲ ਦੇ ਲਈ, ਹਾਲਾਂਕਿ ਉਹ ਇੱਕ ਫਰਾਡ ਸੀ ਸਾਈਂ ਬਾਬਾ, ਕੋਈ ਸ਼ੱਕ ਨਹੀਂ ਹੈ, ਪਰ ਹੁਣ ਜਿਵੇਂ ਇਹ ਹਿੰਦੂਤਵਾ ਐਲੀਮੈਂਟ ਤਾਕਤ ਫੜ ਰਿਹਾ ਹੈ, ਮੋਦੀ ਦੀ ਆਪਣੀ ਇੱਕ ਸਰਕਾਰ ਬਣਨ ਦੇ ਨਾਲ ਉਹਨੂੰ ਐਡਵਾਂਸ ਕਰਨਾ ਚਾਹੁੰਦੇ ਨੇ। ਹੁਣ ਇਹ ਵੀ ਆਪਣੇ ਵਿਚਲੇ ਜਿਹੜੇ ਖੁੰਬਾਂ ਵਾਂਗ ਇਹਨਾਂ ਦੇ ਨਿਕਲੇ ਹੋਏ ਆਪਣੇ ਨਿੱਕੇ ਨਿੱਕੇ ਗੁਰੂ ਨੇ ਜਿਹੜੇ ਸਮਝਦੇ ਨੇ ਕਿ ਇਹ ਵਾਸਟ ਹਿੰਦੂ ਮੇਨ ਸਟਰੀਮ ਤੋਂ ਵੱਖਰੀ ਧੁਨ ਹੈ, ਉਹ ਮੁਸਲਮਾਨਾਂ ਨੂੰ ਵੀ ਨਾਲ ਲਾਉਣਾ ਚਾਹੁੰਦੇ ਨੇ, ਈਸਾਈਆਂ ਨੂੰ ਵੀ ਨਾਲ ਲਾਉਣਾ ਚਾਹੁੰਦੇ ਨੇ। ਸੋ ਉਹਨਾਂ ਨੂੰ ਕੱਟ ਕਰਕੇ ਚਾਹੁੰਦੇ ਨੇ ਕਿ ਵੀ ਪਿਓਰਲੀ ਹਿੰਦੂਤਵਾ ਦੀ ਗੱਲ ਹੋਏ। ਸੋ ਇਹ ਇੱਕ ਹੋਰ ਸਬੂਤ ਹੈ ਕਿ ਭਾਰਤ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਔਰ ਇਹਨਾਂ ਦੇ ਜਿਹੜੇ ਜਗਤ ਗੁਰੂ ਨੇ ਉਹ ਕਿਹੜੇ ਪਾਸੇ ਨੂੰ ਜਾ ਰਹੇ ਨੇ ਜੀ। ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 45 ਨੂੰ ਚੁਣਿਆ ਜੀ ਔਰ ਉਹਦੇ 'ਚ ਉਹਨਾਂ ਨੇ ਬਹੁਤ ਸਾਰਾ ਆਮ ਬੰਦਾ ਜਦੋਂ ਇਹਨੂੰ ਪੜ੍ਹੇਗਾ ਤੇ ਉਸ ਨੂੰ ਇਸ਼ਕ ਮਿਜ਼ਾਜੀ ਦੇ ਹੀ ਸਾਰੇ ਲੱਛਣ ਨਜ਼ਰ ਆਉਣਗੇ ਜੀ। ਪਰ ਹਕੀਕਤ ਜਿਹੜੀ ਹੈ ਉਹ ਉਸ ਇਸ਼ਕ ਹਕੀਕੀ ਦੀ ਗੱਲ ਹੈ ਜੀ।
बा हर कुजा के रवि जाने मन खुदा हाफिज, बा बुरदाए दिलो ईमान मन खुदा हाफिज, बया के बुलबुलो गुलहा दर इंतज़ारे तो अंध, दमे बा जानबे बुस्ताने मन खुदा हाफिज, नमक जे लाले लबत रेज बर दिले रेशम, तपंद सीनाए बिरयाने मन खुदा हाफिज, चे खुश बवद के खरामद कदत चा सरवे बुलंद, दमे बसूए गुलस्ताने मन खुदा हाफिज, बया ब मर्द के दीदा आम के खानाए तस्त, दरूने दीदाए गिरयानी मन खुदा हाफिज। सो ये गुरु कलगीधर पिता ਨੂੰ ਆਪਣੀਆਂ ਨਜ਼ਰਾਂ 'ਚ ਆਪਣੀ ਰੂਹ ਦੇ ਵਿੱਚ ਰੱਖ ਕੇ ਉਹਨਾਂ ਨੇ ਆਪਣੇ ਬਿਰਹਾ ਪਿਆਰ ਵੈਰਾਗ ਕਿ ਤੁਸੀਂ ਮੇਰੇ ਵਿਹੜੇ ਆਓ, ਤੁਹਾਡਾ ਆਣਾ ਮੇਰੇ ਵਿਹੜੇ ਨੂੰ ਰੁਸ਼ਨਾ ਦੇਗਾ, ਤੁਸੀਂ ਮੇਰੀਆਂ ਅੱਖਾਂ ਦੇ ਵਿੱਚ ਆ ਕੇ ਵਸੋ ਜੀ, ਤੁਹਾਡੇ ਬੁੱਲਾਂ 'ਚੋਂ ਨਿਕਲਿਆ ਸ਼ਬਦ ਹੀ ਮੇਰੇ ਲਈ ਜਿਹੜਾ ਉਹ ਇੱਕ ਮਰਮ ਦਾ ਕੰਮ ਕਰੇਗਾ। ਸੋ ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਰੱਬ ਸਹਾਈ ਹੋਵੇ ਤੇਰਾ ਜਿੱਥੇ ਪ੍ਰੀਤਮ ਜਾਵੇਂ, ਮੇਰੇ ਦਿਲ ਨੂੰ ਲੁੱਟਣ ਵਾਲੇ ਰੱਬ ਤੋਂ ਰਾਖੀ ਪਾਵੇਂ। ਜਦੋਂ ਖੁਦਾ ਹਾਫਿਜ਼ ਜਾਂ ਇਸ ਸ਼ਬਦ ਨੂੰ ਬਾਰ-ਬਾਰ ਇਸਤੇਮਾਲ ਕੀਤਾ ਕਿ ਰੱਬ ਤੈਨੂੰ ਪ੍ਰੋਟੈਕਸ਼ਨ ਦੇਣ ਜੀ। ਰੱਬ ਸਹਾਈ ਹੋਵੇ ਤੇਰਾ ਜਿੱਥੇ ਪ੍ਰੀਤਮ ਜਾਵੇਂ, ਮੇਰੇ ਦਿਲ ਨੂੰ ਲੁੱਟਣ ਵਾਲੇ ਰੱਬ ਤੋਂ ਰਾਖੀ ਪਾਵੇਂ, ਫੁੱਲ ਤੇ ਬੁਲਬੁਲ ਤੈਨੂੰ ਤਾਂਗਣ ਮਾਹੀ ਮੇਰੇ ਆ ਜਾ, ਰੱਬ ਮੁਹਾਫਿਜ਼ ਹੋਵੇ ਤੇਰਾ ਫੇਰਾ ਬਾਗੀ ਪਾ ਜਾ, ਲਾਲ ਲਬਾਂ ਤੋਂ ਲੂਣ ਤੂੰ ਮੇਰੇ ਜ਼ਖਮੀ ਦਿਲ ਤੇ ਪਾ ਦੇ, ਮੌਲਾ ਕਰੇ ਹਿਫਾਜ਼ਤ ਤੇਰੀ ਦਿਲ ਮੇਰਾ ਗਰਮਾ ਦੇ, ਮਟਕ ਮਟਕ ਜੇ ਵਾਂਗ ਸਰੂ ਦੇ ਬਾਗ ਮੇਰੇ ਤੂੰ ਆਵੇਂ, ਮੇਰੇ ਚਿੱਤ ਹੁਲਾਸ ਜੇ ਬਖਸ਼ੇ ਰੱਬ ਤੋਂ ਰਾਖੀ ਪਾਵੇਂ। ਤੇ ਅਖੀਰਲਾ ਸ਼ੇਅਰ ਹੈ, ਗੋਇਆ ਦੀ ਅੱਖ ਪੁਤਲੀ ਪ੍ਰੀਤਮ ਬਣਿਆ ਘਰ ਹੈ ਤੇਰਾ, ਵਿਗੜੂ ਕੀ ਜੇ ਆ ਤੁਠ ਲਾਵੇਂ ਰੋਂਦੇ ਨੈਣੀ ਡੇਰਾ। ਜੀ। ਸੋ ਇਹ ਉਸ ਵੈਰਾਗ ਔਰ ਵਸਲ ਦੀ ਸਿਖਰ ਹੈ ਜਿਹੜੀ ਉਹਨਾਂ ਨੇ ਭਾਈ ਸਾਹਿਬ ਨੇ ਇਹਨਾਂ ਸ਼ਬਦਾਂ ਦੇ ਵਿੱਚ ਨੂੰ ਬੰਦ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।